ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 8 ਜੁਲਾਈ ਪਾਕਿਸਤਾਨ ਦੇ ਵਿੱਚ ਮੰਗਲ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਹੈ, ਖਬਰ ਤੁਹਾਨੂੰ ਮਜ਼ਾਕੀਆ ਲੱਗੇਗੀ ਲੇਕਿਨ ਉੱਥੋਂ ਤੁਹਾਨੂੰ ਬੜੀ ਸਾਰੀ ਸੋਚ ਦਾ ਇਲਮ ਹੋ ਜਾਏਗਾ। ਤੁਹਾਨੂੰ ਇਹ ਪਤਾ ਲੱਗ ਜਾਏਗਾ ਕਿ ਸਾਡੀ ਸੋਚ ਇਜਤਮਾਈ ਤੌਰ ਤੇ ਕਿਹੋ ਜਿਹੀ ਹੈ, ਉਹਦੇ 'ਚ ਕਿੰਨੀ ਸ਼ਿੱਦਤ ਪਸੰਦੀ ਹੈ ਔਰ ਸਾਡੇ ਚੌਧਰੀ ਸਾਹਿਬ ਨੂੰ ਇਹਦੇ 'ਤੇ ਕੋਈ ਇਤਰਾਜ਼ ਨਹੀਂ। ਵਰਨਾ ਤੇ ਤੁਹਾਨੂੰ ਪਤਾ ਹੈ ਕਿ ਚੌਧਰੀ ਨਿਜ਼ਾਮੁਦੀਨ ਸਾਹਿਬ ਦਾ ਜ਼ਿਕਰ ਇੱਧਰ ਉੱਧਰ ਹਲਕਾ ਫੁਲਕਾ ਕਰਕੇ ਕਰਦੇ ਹੋ ਤੇ ਉਹ ਬੰਦੇ ਹੀ ਚੁੱਕ ਲੈਂਦੇ ਨੇ, ਪਰ ਇੱਥੇ ਉਹਨਾਂ ਨੂੰ ਇਤਰਾਜ਼ ਕੋਈ ਨਹੀਂ ਕਿਉਂਕਿ ਇਹਦੇ ਨਾਲ ਉਹਨਾਂ ਦਾ ਰੋਬ ਦਬਦਬਾ ਦਬਕਾ ਭਾਵੇਂ ਮਜ਼ਾਹੀਆ ਅੰਦਾਜ਼ 'ਚ ਹੀ ਫੈਲ ਰਿਹਾ ਪਰ ਫੈਲ ਰਿਹਾ। ਖਬਰ ਹੈ ਜਨਾਬ ਬਦੀਨ, ਸਿੰਧ ਦਾ ਡਿਸਟ੍ਰਿਕਟ ਹੈ ਬਦੀਨ, ਉੱਥੇ ਟੰਡੋ ਗੁਲਾਮ ਅਲੀ, ਉੱਥੇ ਸਾਲਾਨਾ ਗਧਾ ਮੰਡੀ ਮੇਲਾ ਹੋ ਰਿਹਾ। ਜੀ ਹਾਂ, ਖੋਤਿਆਂ ਦਾ ਮੇਲਾ ਹੋ ਰਿਹਾ, ਸਾਲਾਨਾ ਮੰਡੀ ਮੇਲਾ, ਮੰਡੀ ਲੱਗ ਰਹੀ, ਮੇਲਾ ਹੋ ਰਿਹਾ ਉੱਥੇ ਬੜੀ ਬੜੀ ਨਾਇਬ ਨਸਲ ਦੇ ਖੋਤੇ ਆ ਰਹੇ ਨੇ ਤੇ ਨਾਂ ਉਹਨਾਂ ਦੇ ਕੀ ਰੱਖੇ ਨੇ, ਇਹ ਅਸਲ ਖਬਰ ਹੈ। ਉਹਨਾਂ ਦਾ ਨਾਂ ਐਟਮ ਬੰਬ ਹੈ, F-16 ਹੈ, ਉਹਨਾਂ ਦਾ ਜਿਹੜਾ ਉਹ ਜਨਾਬ ਸ਼ਹੀਨ, ਗੌਰੀ ਤੇ ਫਲਾਣੇ ਜਿਹੜੇ ਮਜ਼ਾਇਲ ਨੇ ਉਹਨਾਂ ਦੇ ਉੱਤੇ ਨਾਂ ਨੇ, ਟੈਂਕਾਂ ਦੇ ਉੱਤੇ ਉਹਨਾਂ ਦੇ ਨਾਂ ਨੇ। ਐਸੇ ਨਾਂ ਉਹਨਾਂ ਦੇ ਰੱਖੇ ਨੇ ਖੋਤਿਆਂ ਦੇ ਕਿ ਇੰਜ ਲੱਗਦਾ ਹੈ ਕਿ ਕਿਸ ਤਰ੍ਹਾਂ ਕੋਈ ਫੌਜੀ ਕਿਸਮ ਦੀ ਉੱਥੇ ਮੈਂ ਕਹਾਂਗਾ ਮਸ਼ਕਾਂ ਹੋ ਰਹੀਆਂ ਨੇ ਜਾਂ ਐਕਸਰਸਾਈਜ਼ਾਂ ਹੋ ਰਹੀਆਂ ਨੇ। ਵੈਸੇ ਤੁਹਾਨੂੰ ਪਤਾ ਵੀ ਡਾਲੇ ਅੱਪੜ ਜਾਂਦੇ ਨੇ ਤੇ ਬੰਦੇ ਚੁੱਕ ਲੈਂਦੇ ਨੇ, ਲੇਕਿਨ ਮੇਰਾ ਖਿਆਲ ਹੈ ਇਹਦੇ 'ਚ ਸਾਡੇ ਜਿਹੜੇ ਚੌਧਰੀ ਨਿਜ਼ਾਮੁਦੀਨ ਸਾਹਿਬ ਨੇ ਉਹ ਰਾਜ਼ੀ ਹੁੰਦੇ ਨੇ ਵੀ ਚਲੋ ਲੋਕੀ ਜਿਹੜੇ ਨੇ ਉਹ ਸ਼ਿੱਦਤ ਪਸੰਦੀ ਦੀ ਗੱਲ ਕਰਦੇ ਨੇ ਨਾ, ਖੋਤਿਆਂ ਦੇ ਨਾਂ ਜਿਹੜੇ ਐਟਮ ਬੰਬ ਦੇ ਨਾਲ ਜਾਂ ਜੰਗੀ ਸਾਜ਼ੋ ਸਮਾਨ ਦੇ ਨਾਲ ਰੱਖੇ ਨੇ, ਤੇ ਇੱਥੋਂ ਤੁਸੀਂ ਇਹ ਵੀ ਹਿਸਾਬ ਲਾ ਲਓ ਵੀ ਆਵਾਮ ਦੇ ਵਿੱਚ ਵੀ ਕਿੰਨੀ ਸ਼ਿੱਦਤ ਹੈ। ਉਹ ਵੀ ਜਿਹੜੀ ਹੈ ਇਹ ਹੀ ਸਮਝਦੀ ਹੈ ਕਿ ਮੇਰੇ ਕੋਲ ਵੀ ਐਟਮ ਬੰਬ ਹੋਣਾ ਚਾਹੀਦਾ। ਉਹ ਉਹਨਾਂ ਦੇ ਕੋਲ ਅਗਰ ਨਹੀਂ ਹੈ, ਭਾਵੇਂ ਉਹਨਾਂ ਨੂੰ ਦਿਨ ਰਾਤ ਸਰਕਾਰ ਦੇ ਕੋਲੋਂ ਠੁਕਾਈ ਉਹਨਾਂ ਦੀ ਹੁੰਦੀ ਹੈ, ਭਾਵੇਂ ਤੇਲ ਮਹਿੰਗਾ ਹੋਵੇ, ਖਾਣ ਨੂੰ ਰੋਟੀ ਪੂਰੀ ਲੱਭੇ ਨਾ ਲੱਭੇ, ਲੇਕਿਨ ਉਹ ਖੋਤੇ ਦਾ ਨਾਂ F-16 ਰੱਖ ਕੇ ਜਾਂ ਐਟਮ ਬੰਬ ਰੱਖ ਕੇ ਆਪਣਾ ਚਸਕਾ ਔਰ ਠਰਕ ਪੂਰਾ ਕਰਦੇ ਰਹਿੰਦੇ ਨੇ। ਸਿਰਫ ਇੱਥੇ ਨਹੀਂ ਰੁਕੇ, ਜਿਹੜੀਆਂ ਖੋਤੀਆਂ ਨੇ ਉਹਨਾਂ ਦਾ ਨਾਂ ਇਹੋ ਜਿਹਾ ਨਹੀਂ ਰੱਖਿਆ। ਹਾਲਾਂਕਿ ਤੁਸੀਂ ਵੇਖੋ ਬੰਬਾਂ ਦੇ ਵਿੱਚ ਜਾਂ ਜਿਹੜੇ ਮਤਲਬ ਅਗਰ ਬੰਦੂਕ ਦਾ ਨਾਂ, ਬੰਦੂਕਾਂ ਦੇ ਨਾਂ, ਅੱਛਾ ਉੱਥੇ ਖੋਤਿਆਂ ਦੇ ਨਾਂ ਜਿਹੜੇ ਨੇ AK-47 ਵੀ ਰੱਖੇ ਗਏ ਨੇ। ਹੁਣ ਜਿਹੜਾ ਕਲਾਸ਼ਨਕੋਫ ਹੈ ਉਹ ਤਾਂ ਜ਼ਰਾ ਫੀਮੇਲ ਜਿਹਾ ਨਾਂ ਹੈ, ਹੋਰ ਵੀ ਐਸੀਆਂ ਬੰਦੂਕਾਂ ਨੇ ਜਿਨ੍ਹਾਂ ਦੇ ਜ਼ਰਾ ਫੀਮੇਲ ਕਿਸਮ ਦੇ ਨਾਂ ਨੇ, ਉਹ ਨਹੀਂ ਉਹਨਾਂ ਖੋਤੀਆਂ ਨੂੰ ਦਿੱਤੇ। ਖੋਤੀਆਂ ਨਾਲ ਵੇਖ ਲਓ ਜਿਹੜਾ ਕੰਮ ਕੀਤਾ, ਉਹਨਾਂ ਦੇ ਨਾਂ ਰੱਖੇ ਨੇ ਮਾਧੂਰੀ, ਰੇਸ਼ਮਾ, ਕਸ਼ਮਾਲਾ, ਸ਼ਰਮੀਲਾ, ਰੂਬੀ। ਇਹ ਨਾਂ ਗਧੀਆਂ ਦੇ ਨੇ ਤੇ ਜਿਹੜੇ ਗਧੇ ਨੇ ਉਹਨਾਂ ਦੇ ਨਾਂ ਤੁਸੀਂ ਆਪੇ ਗੌਰ ਕਰ ਲਓ। ਇਸੇ ਤਰ੍ਹਾਂ ਖੱਚਰਾਂ ਦੇ ਨਾਂ ਜਿਹੜੇ ਨੇ ਉਹ ਉਸ ਤੋਂ ਵੀ ਉਤਲੇ ਕਿਸਮ ਦੇ ਰੱਖੇ ਨੇ, ਅਸਕਰੀ ਕਿਸਮ ਦੇ ਰੱਖੇ ਨੇ। ਤੇ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੀ ਅਸਕਰੀ ਕਿਸਮ ਦੀ ਸਾਡੀ ਠੁਕਾਈ ਹੁੰਦੀ ਹੈ, ਇਹਦੇ 'ਚ ਵਜੂਹਾਤ ਹੈ ਨੇ। ਜਿਹੜਾ ਬੰਦਾ ਥੱਲੇ ਹੈ ਉਹ ਵੀ ਆਪਣੇ ਆਪ ਨੂੰ ਜਿਸ ਵੇਲੇ ਆਪਣੇ ਖੋਤਾ ਰੇੜੀ ਤੇ ਜਾ ਰਿਹਾ ਉਹ, ਤੇ ਉਹ ਆਪਣੇ ਆਪ ਨੂੰ ਕਿਸੇ ਫੀਲਡ ਮਾਰਸ਼ਲ ਤੋਂ ਘੱਟ ਨਹੀਂ ਸਮਝਦਾ। ਉਹ ਵੀ ਆਂਦਾ ਵੀ ਜਿਹੜਾ ਸਾਹਮਣੇ ਆਇਆ ਮੈਂ ਉਹਨੂੰ ਤੁੰਨ ਕੇ ਰੱਖ ਦੇਣਾ, ਤੇ ਉਹਨੇ ਵੀ ਆਪਣੀ ਹਰ ਸ਼ੈ ਦਾ ਪੂਰਾ ਜਿਹੜਾ ਉਹਦੇ ਕੋਲ ਆਰਸਨਲ ਹੈ ਨਾ, ਉਹ ਉਹਨੇ ਹੀ ਰੱਖਿਆ ਹੋਇਆ ਕਿ ਜਨਾਬ ਮੈਂ ਵੀ ਦੁਨੀਆ ਹੀ ਤਬਾਹ ਕਰ ਦੇਣੀ ਹੈ। ਤੇ ਇਹ ਉਹ ਨਫਸੀਆਤੀ ਤੁਸੀਂ ਗੱਲ ਕਰ ਲਓ, ਇਹ ਲੋਕਾਂ ਦੀ ਸੋਚ ਹੈ। ਮੈਂ ਜਿਸ ਤਰ੍ਹਾਂ ਵੀ ਤੁਹਾਨੂੰ ਆਖਿਆ ਵੀ ਹਰ ਬੰਦਾ ਆਪਣੇ ਤੋਂ ਮਾੜੇ ਨੂੰ ਰਗੜ ਕੇ ਰੱਖ ਦੇਣਾ ਚਾਹੁੰਦਾ ਹੈ, ਮੁੰਨ ਕੇ ਰੱਖ ਦੇਣਾ ਚਾਹੁੰਦਾ ਹੈ ਜਿਹੜਾ ਆਪਣੇ ਤੋਂ ਮਾੜਾ ਹੈ। ਹਾਂ, ਜਿਹੜਾ ਤਗੜਾ ਉਹਨੂੰ ਸਲੂਟ ਮਾਰਦੇ ਨੇ, ਉਹਦੇ ਸਾਹਮਣੇ ਤੁਹਾਨੂੰ ਪਤਾ ਹੀ ਹੈ। ਜਿਸ ਤਰ੍ਹਾਂ ਹਾਫਿਜ਼ ਸਾਹਿਬ ਜਿਸ ਵੇਲੇ ਮਿਲਣ ਗਏ ਨੇ ਸਦਰ ਟਰੰਪ ਨੂੰ, ਤੇ ਉੱਥੇ ਜਨਾਬ ਵੇਖ ਲਓ ਗੱਡੀ ਬਾਹਰ ਖੜੀ ਕਰਕੇ ਆਰਾਮ ਨਾਲ ਨੀਵੇਂ ਪੈਦਲ ਗਏ ਨੇ। ਔਰ ਉੱਥੇ ਜਿਹੜਾ ਹੁਣ ਪਤਾ ਲੱਗਾ ਵੀ ਕੁੱਤਿਆਂ ਦੀ ਖੁਰਾਕ ਦੀ ਵੀ ਗੱਲ ਹੋਈ ਹੈ, ਬਿੱਲੀਆਂ ਦੀ ਖੁਰਾਕ ਦੀ ਵੀ ਗੱਲ ਹੋਈ ਹੈ। ਤੁਹਾਨੂੰ ਦੁਬਾਰਾ ਇਹ ਗੱਲ ਮਜ਼ਾਕ ਲੱਗਣ ਡਈ ਹੋਏਗੀ ਕਿ ਵੀ ਫੀਲਡ ਮਾਰਸ਼ਲ ਦੇ ਨਾਲ ਜਿਹੜੀ ਮੁਲਾਕਾਤ ਹੋਈ ਉਹਦੇ 'ਚ ਕੁੱਤਿਆਂ ਤੇ ਬਿੱਲੀਆਂ ਦੀ ਗੱਲ ਹੋਈ। ਇੰਝ ਹੀ ਹੋਇਆ ਕਿਉਂਕਿ ਕੁੱਤਿਆਂ ਤੇ ਬਿੱਲੀਆਂ ਦੀ ਜਿਹੜੀ ਖੁਰਾਕ ਅਮਰੀਕਾ ਤੋਂ ਇੰਪੋਰਟ ਹੁੰਦੀ ਹੈ। ਸਦਰ ਟਰੰਪ ਨੇ ਕਿਹਾ ਉੱਤੇ ਤੁਸੀਂ ਟੈਕਸ ਲਾ ਛੱਡੇ ਨੇ, ਉਹ ਬੰਦ ਕਰੋ, ਤੇ ਆ ਕੇ ਹੁਣ ਉਹਨਾਂ ਤੋਂ ਟੈਕਸ ਜਿਹੜੇ ਨੇ ਹਟਾ ਦਿੱਤੇ ਗਏ ਨੇ। ਅਤੇ ਉੱਥੇ ਵੀ ਇਹੋ ਜਿਹੀਆਂ ਗੱਲਾਂ ਹੋਈਆਂ ਨੇ। ਮਤਲਬ ਹੈ ਜਿਹੜਾ ਤੁੰਨ ਕੇ ਰੱਖਣ ਵਾਲੀ ਪਾਲਿਸੀ ਹੈ ਮਾੜੇ ਆਸਤੇ ਹੈ। ਤਗੜੇ ਦੇ ਸਾਹਮਣੇ ਜਦੋਂ ਅਸੀਂ ਜਾਂਦੇ ਹਾਂ ਤੇ ਸਾਨੂੰ ਪਤਾ ਵੀ ਉਹ ਸਾਨੂੰ ਤੁੰਨ ਸਕਦਾ, ਇਸ ਲਈ ਅਸੀਂ ਪ੍ਰੀਐਮਪਟਿਵਲੀ ਉਹਦੇ ਸਾਹਮਣੇ ਜਿਹੜਾ ਉਹ ਬੜੇ ਆਰਾਮ ਨਾਲ ਸਾਡੀ ਤਬੀਅਤ 0-0 ਹੋ ਜਾਂਦੀ ਹੈ ਔਰ ਬੜੇ ਦਰੁਸਤ ਤਰੀਕੇ ਨਾਲ ਅਸੀਂ ਗੱਲ ਕਰੀ ਦੀ। ਇਹ ਜ਼ਰਾ ਅਗਲੇ ਪਾਸੇ ਇੱਕ ਪ੍ਰੈਸ ਕਾਨਫਰੰਸ ਵੇਖੋ, ਇਹ ਨੂਨ ਲੀਗ ਨੇ ਕੀਤੀ ਹੈ ਔਰ ਪ੍ਰੈਸ ਕਾਨਫਰੰਸ ਕੀਤੀ ਹੈ। ਜਨਾਬ ਨੂਨ ਲੀਗ ਦੇ ਅਮੀਰ ਮੁਕਾਮ ਸਾਹਿਬ ਸਨ, ਹੋਰ ਲੋਕ ਸਨ। ਇੱਥੇ ਫਾਰੂਕ ਹੈਦਰ, ਇਹ ਰਾਜਾ ਫਾਰੂਕ ਹੈਦਰ ਸਾਹਿਬ ਜਿਹੜੇ ਨੇ ਇਹ ਪ੍ਰਾਈਮ ਮਿਨਿਸਟਰ ਵੀ ਰਹੇ ਨੇ ਔਰ ਬੜੇ ਆਲਾ ਅਹੁਦਿਆਂ 'ਤੇ ਕਸ਼ਮੀਰ ਦੇ ਵਿੱਚ ਰਹੇ ਨੇ। ਲੇਕਿਨ ਜਨਾਬ ਨੇ ਪ੍ਰੈਸ ਕਾਨਫਰੰਸ ਦੇ ਦਰਮਿਆਨ 'ਚ ਜਿਸ ਵੇਲੇ ਉਹਨਾਂ ਦਾ ਕੁਲੀਗ ਨਾਲ ਬੈਠਾ ਬੋਲਣ ਡਿਆ, ਉਹਨਾਂ ਨੇ ਪਹਿਲਾਂ ਤਾਂ ਸਿਗਰਟ ਕੱਢੀ ਔਰ ਸਿਗਰਟ ਜਾਂ ਉਹਨੂੰ ਸਿਗਰਟ ਆਖੋ, ਉਹਨਾਂ ਕੱਢ ਕੇ ਤੇ ਜਨਾਬ ਉਹਨੂੰ ਦਿਖਾਇਆ ਔਰ ਫਿਰ ਉਹਨਾਂ ਫਰਾਟੇ ਮਾਰੇ ਨੇ, ਸੂਟੇ ਮਾਰੇ ਨੇ, ਸੋਚਿਓ ਬਗੈਰ ਕਿ ਉਹ ਇੱਕ ਹਕੂਮਤੀ ਅਹੁਦੇਦਾਰ ਦੇ ਤੌਰ ਤੇ ਟੈਲੀਵਿਜ਼ਨ ਤੇ ਬੈਠੇ ਨੇ ਔਰ ਇਹ ਤੰਬਾਕੂ ਨੋਸ਼ੀ ਜਿਹੜੀ ਉਹ ਕਰ ਰਹੇ ਨੇ, ਜਿਹੜੀ ਕਦੀ ਕਿਸੇ ਜ਼ਮਾਨੇ 'ਚ ਸ਼ਾਇਦ ਠੀਕ ਹੋਵੇ, ਲੇਕਿਨ ਹੁਣ ਜ਼ਮਾਨਾ ਬਦਲ ਗਿਆ। ਇਸ ਚੀਜ਼ ਨੂੰ ਗੈਰ ਕਾਨੂੰਨੀ ਵੀ ਸਮਝਿਆ ਜਾਂਦਾ ਹੈ ਔਰ PTV ਨੇ ਵੀ ਬਗੈਰ ਕਿਸੇ ਗੱਲ ਤੋਂ ਉਸ ਪ੍ਰੈਸ ਕਾਨਫਰੰਸ ਨੂੰ ਚਲਾ ਦਿੱਤਾ। ਵਿਚਾਰੇ ਡਰਦੇ ਹੋਏ ਜਿਹੜੇ ਪ੍ਰਾਈਵੇਟ TV ਨੇ ਉਹਨਾਂ ਨੇ ਵੀ ਚਲਾ ਛੱਡਿਆ।
ਹੁਣ ਇੰਟਰਨੈਸ਼ਨਲੀ ਇਹੋ ਜੀ ਬ੍ਰਾਡਕਾਸਟ ਦੇ ਉੱਤੇ ਪਾਬੰਦੀ ਲੱਗ ਸਕਦੀ ਹੈ ਜਿਹਦੇ ਵਿੱਚ ਵਾਰਨਿੰਗ ਨਾ ਦਿੱਤੀ ਜਾਵੇ ਕਿ ਤੰਬਾਕੂ ਨੋਸ਼ੀ ਜਿਹੜੀ ਹੈ ਮੁਜ਼ਰੇ ਸਿਹਤ ਹੈ, ਉਹ ਅਗਰ ਨਾ ਲਿਖਣ ਔਰ ਤੰਬਾਕੂ ਨੋਸ਼ੀ ਹੁੰਦੀ ਹੋਈ ਵਿਖਾ ਦੇਣ ਕਿਸੇ ਡਰਾਮੇ ਫਿਲਮ ਦੇ ਵਿੱਚ ਵੀ, ਤੇ ਉਹਨਾਂ ਦੇ ਉੱਤੇ ਪਾਬੰਦੀਆਂ ਲੱਗ ਜਾਂਦੀਆਂ ਨੇ। ਇੱਥੇ ਜ਼ਰਾ ਸੋਚ ਵੇਖੋ ਕਿ ਇੱਥੇ ਹਕੂਮਤੀ ਜਿਹੜੀ ਇੱਕ ਪ੍ਰੈਸ ਕਾਨਫਰੰਸ ਹੋ ਰਹੀ ਹੈ, ਪੂਰੀ ਦੁਨੀਆ ਵੇਖ ਰਹੀ ਹੈ, ਬੱਚੇ ਵੀ ਵੇਖ ਰਹੇ ਹੋਣਗੇ, ਔਰਤਾਂ ਵੀ, ਸਾਰੇ ਲੋਕ, ਤੇ ਜਨਾਬ ਰਾਜਾ ਫਾਰੂਕ ਹੈਦਰ ਸਾਹਿਬ ਜਿਹੜੇ ਨੇ ਉਹ ਉੱਥੇ ਸੂਟੇ ਮਾਰਨ ਡਏ ਨੇ। ਅੱਲਾ ਖੈਰ ਕਰੇ। ਸਿਗਰਟ ਮੇਰਾ ਖਿਆਲ ਹੈ ਕਿ ਸਾਦਾ ਹੀ ਹੋਵੇ, ਕਿਤੇ ਇਹ ਦੂਸਰੀ ਨਾ ਹੋਵੇ, ਕਿਉਂਕਿ ਮੈਨੂੰ ਲੱਗ ਰਿਹਾ ਜੇ ਇਸ ਇਨਹਮਾਕ ਦੇ ਨਾਲ ਉਹ ਪੀ ਰਹੇ ਨੇ, ਹੋ ਸਕਦਾ ਸਿਗਰਟ ਜਿਹੜੀ ਉਹਦੇ 'ਚ ਕੋਈ ਇਲਾਇਚੀ ਵਗੈਰਾ ਵੀ ਹੋਵੇ। ਮੇਰਾ ਮਤਲਬ ਹੈ ਲੌਂਗ ਇਲਾਇਚੀ ਵਗੈਰਾ ਵੀ ਲੋਕ ਪਾ ਲੈਂਦੇ ਨੇ ਨਾ ਸਿਗਰਟ ਦੇ ਵਿੱਚ ਕਿ ਖੁਸ਼ਬੂ ਆਵੇ ਪੀਂਦੇ ਹੋਏ, ਤੇ ਇਹ ਨਾ ਹੋਵੇ ਕਿ ਰਾਜਾ ਸਾਹਿਬ ਨੇ ਇਹਦੇ ਵਿੱਚ ਕੋਈ ਹੋਰ ਚੀਜ਼ ਵੀ ਅਮੇਜ਼ਿਸ਼ ਕੀਤੀ ਹੋਵੇ, ਕਿਉਂਕਿ ਰਾਜਾ ਸਾਹਿਬ ਨੂੰ ਅੰਦਾਜ਼ਾ ਹੀ ਨਹੀਂ ਕਿ ਉਹ ਲਾਈਵ ਜਾ ਰਹੇ ਨੇ TV ਤੇ। ਪਤਾ ਅੰਦਾਜ਼ਾ ਹੈ ਲੇਕਿਨ ਪਰਵਾਹ ਕੋਈ ਨਹੀਂ। ਤੇ ਇਹ ਉਹ ਸਾਰੇ ਸੱਜਣ ਨੇ, ਮਿੱਤਰ ਨੇ, ਜਿਨ੍ਹਾਂ ਨੂੰ ਸਾਡੇ ਫੀਲਡ ਮਾਰਸ਼ਲ ਸਾਹਿਬ ਨੇ ਲਿਆ ਕੇ ਕੌਮ ਦੇ ਉੱਤੇ ਮਸਲਤ ਕੀਤਾ, ਤੇ ਹੁਣ ਇਹ ਵੀ ਸੂਟੇ ਮਾਰ ਰਹੇ ਨੇ, ਤੇ ਮੇਰਾ ਖਿਆਲ ਹੈ ਕੌਮ ਵੀ ਇਹਨਾਂ ਨੂੰ ਵੇਖ ਕੇ ਸੂਟੇ ਮਾਰੇ। ਇਹੀ ਕੰਮ ਰਹਿ ਗਿਆ, ਹੋਰ ਤੇ ਕੋਈ ਕੰਮ ਜਿਹੜਾ ਉਹ ਰਹਿ ਨਹੀਂ ਗਿਆ। ਅਗਲੀ ਖਬਰ ਅਮਰੀਕਾ ਤੋਂ ਹੈ। ਅਮਰੀਕਾ ਦੀ ਰਿਆਸਤ ਟੈਕਸਸ, ਉੱਥੇ ਬੜਾ ਉੱਚੇ ਦਰਜੇ ਦਾ ਸੈਲਾਬ ਹੈ। ਇਹ ਸੈਲਾਬ ਸਾਡੇ ਤਰ੍ਹਾਂ ਨਹੀਂ ਹੈ, ਜਿਸ ਤਰ੍ਹਾਂ ਸਾਡੇ ਤੇ ਤੁਹਾਨੂੰ ਪਤਾ ਹੈ ਕਿ ਪਿੱਛੇ ਨਾਰਥ ਦੇ ਵਿੱਚ ਉੱਤੇ ਪਹਾੜਾਂ ਦੇ ਉੱਤੇ ਜਦੋਂ ਬੜੀ ਸਾਰੀ ਬਾਰਿਸ਼ ਹੁੰਦੀ ਹੈ, ਕਈ ਵਾਰੀ ਲੋਕਲ ਵੀ ਹੋ ਜਾਂਦਾ ਹੈ, ਲੇਕਿਨ ਜ਼ਿਆਦਾਤਰ ਸਾਨੂੰ ਪਾਣੀ ਉੱਤੋਂ ਹੀ ਆਉਂਦਾ ਹੈ, ਕਿਉਂਕਿ ਰਸਤੇ 'ਚ ਰੋਕਣ ਦਾ ਅਸੀਂ ਇੰਤਜ਼ਾਮ ਕੀਤਾ ਨਹੀਂ ਹੈ। ਉਹ ਜਿਸ ਵੇਲੇ ਆਉਂਦਾ ਉਹਨੇ ਗਾਂ ਸਮੁੰਦਰ 'ਚ ਡਿੱਗਣਾ, ਫਿਰ ਰਸਤੇ 'ਚ ਜਿਹੜੀ ਸ਼ੈ ਆਉਂਦੀ ਉਹਨੂੰ ਰੋੜਦਾ ਜਾਂਦਾ ਹੈ। ਇੱਥੇ ਜ਼ਰਾ ਥੋੜ੍ਹਾ ਜਿਹਾ ਡਿਫਰੈਂਟ ਹੈ, ਕਿਉਂਕਿ ਇੱਥੇ ਵੀ ਉੱਚੀਆਂ ਜਗ੍ਹਾ ਦੇ ਉੱਤੇ ਹੀ ਜ਼ਾਹਿਰ ਹੈ ਜਿਹੜੀ ਬਾਰਿਸ਼ ਹੋਈ ਉਹ ਪਾਣੀ ਥੱਲੇ ਆਇਆ, ਲੇਕਿਨ ਲੋਕਲ ਮੁਜ਼ਾਫਾਤ ਦੇ ਵਿੱਚ ਹੀ ਜਿਹੜੇ ਜਿੱਥੇ ਬਾਰਿਸ਼ ਹੋਈ ਉਹ ਫਿਰ ਪਾਣੀ ਜਿਸ ਵੇਲੇ ਉਹਨੇ ਆਪਣਾ ਰਾਹ ਕੱਢਿਆ, ਉਹਨੇ ਵੀ ਜ਼ਾਹਿਰ ਹੈ ਪਾਣੀ ਨੇ ਤੇ ਆਖਰ ਤੇ ਸਮੁੰਦਰ ਵਾਲੇ ਪਾਸੇ ਹੀ ਜਾਣਾ, ਬਹੁਤੇ ਪਾਣੀ ਨੇ। ਤੇ ਇੰਨਾ ਕੁ ਉੱਥੇ ਸੈਲਾਬ ਆਇਆ ਕਿ ਹੁਣ ਤੱਕ 104 ਤੋਂ ਲੈ ਕੇ 120 ਦੇ ਕਰੀਬ ਤੱਕ ਬੰਦੇ ਜਿਹੜੇ ਨੇ ਉਹ ਉੱਥੇ ਹਲਾਕ ਹੋ ਗਏ ਨੇ। ਇਹਦੇ ਵਿੱਚ ਕੋਈ 23-24 ਛੋਟੀਆਂ ਬੱਚੀਆਂ ਵੀ ਨੇ, ਜਿਹੜੀਆਂ ਇੱਕ ਸਮਰ ਸਕੂਲ ਸੀ, ਕਿਉਂਕਿ ਅੱਜ ਕੱਲ੍ਹ ਅਮਰੀਕਾ 'ਚ ਵੀ ਸਕੂਲਾਂ ਦੀਆਂ ਛੁੱਟੀਆਂ ਨੇ, ਤੇ ਕ੍ਰਿਸਚੀਅਨ ਸਮਰ ਸਕੂਲ ਉੱਥੇ ਇੱਕ ਸੀ ਜਿਹਨੂੰ ਅਟੈਂਡ ਕਰ ਰਹੀਆਂ ਸਨ, ਔਰ ਉਹ ਵੀ ਉਸ ਸਾਰੇ ਇਲਾਕੇ 'ਚ ਸੈਲਾਬ ਆਇਆ ਤਾਂ ਉਹ ਬੱਚੀਆਂ ਵੀ ਬਹਿ ਗਈਆਂ। ਉਹਨਾਂ 'ਚੋਂ ਕਈ ਬਾਅਦ ਦੇ ਵਿੱਚ ਅੱਗੇ ਦੂਰ ਜਾ ਕੇ ਦਰਖਤਾਂ ਦੇ ਉੱਤੇ ਚੜ੍ਹਨ 'ਚ ਕਾਮਯਾਬ ਹੋ ਗਈਆਂ ਔਰ ਮਿਲ ਗਈਆਂ, ਕਈ ਜਾਂਬਾਕ ਹੋ ਚੁੱਕੀਆਂ ਨੇ, ਨਹੀਂ ਮਿਲ ਗਈਆਂ, ਕਈ ਗੁੰਮ ਹੋ ਗਈਆਂ ਨੇ ਬੱਚੀਆਂ। ਤੇ ਪੂਰੀ ਇੱਕ ਕਿਆਮਤ ਹੈ ਉੱਥੇ ਟੈਕਸਸ ਦੇ ਵਿੱਚ, ਲੇਕਿਨ ਕਿਉਂਕਿ ਹਕੂਮਤ ਨਾਲ ਖਲੋਤੀ ਹੈ, ਲੋਕਾਂ ਦੇ ਸੱਦੇਬਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਕੁਦਰਤੀ ਆਫਤ ਹੈ, ਕਿਤੇ ਵੀ ਹੁੰਦੀ ਹੈ, ਲੇਕਿਨ ਸਾਡੇ ਮਸਲਾ ਇਹ ਕਿ ਸਾਡੇ ਰੌਲਾ ਹੋਰ ਹੈ। ਇਹੀ ਕੰਮ ਪਾਕਿਸਤਾਨ 'ਚ ਹੋਇਆ ਹੁੰਦਾ ਤੇ ਅਸੀਂ ਪਹਿਲਾਂ ਤੇ ਨਾਲ ਹੀ ਕੱਪੜਾ ਖੋਲ੍ਹ ਦੇਣਾ ਸੀ ਇਮਦਾਦ ਵਾਸਤੇ। ਜਿਸ ਤਰ੍ਹਾਂ ਹੀ ਇਮਦਾਦ ਮਿਲਣੀ ਸੀ ਤੇ ਅਸੀਂ ਉਹਨੂੰ ਚੋਰੀ ਕਰਨਾ ਸ਼ੁਰੂ ਕਰ ਦੇਣਾ ਸੀ। ਯਾਦ ਕਰੋ ਸਿੰਧ ਦੇ ਵਿੱਚ ਜਿਹੜੀ ਇਮਦਾਦ ਕੀਤੀ ਸੀ, ਉਹ ਬਾਅਦ ਪਤਾ ਲੱਗਾ ਵੀ ਜਿਹੜੇ ਬਿਸਤਰੇ ਸ਼ਿਸਤਰੇ ਬਾਹਰੋਂ ਮਿਲੇ ਸੀ ਉਹ ਅਸੀਂ ਪ੍ਰਾਈਵੇਟ ਮਾਰਕੀਟ 'ਚ ਵੇਚ ਦਿੱਤੇ। ਯਾਦ ਹੈ ਤੁਹਾਨੂੰ, ਉਹ ਟੈਲੀਵਿਜ਼ਨ ਦੇ ਉੱਤੇ ਤੁਸੀਂ ਉਹ ਸਕੈਂਡਲ ਵੇਖੇ ਸਨ ਕਿ ਜਿਹੜੇ ਟੈਂਟ ਕੰਬਲ ਬਾਹਰੋਂ ਆਏ ਸਨ ਉਹ ਪ੍ਰਾਈਵੇਟ ਮਾਰਕੀਟ 'ਚ ਵਿਕ ਰਹੇ ਸਨ। ਇਸੇ ਤਰ੍ਹਾਂ ਯਾਦ ਕਰੋ ਉਹ ਜਿਹੜਾ ਇੱਕ ਡਾਇਮੰਡ ਦਾ ਨੈਕਲੈਸ ਦਿੱਤਾ ਸੀ ਖਾਤੂਨ ਅਵਲ ਟਰਕੀ ਦੀ, ਉਹਨਾਂ ਨੇ ਦਿੱਤਾ ਸੀ, ਉਹ ਯੂਸਫ ਰਜ਼ਾ ਗਿਲਾਨੀ ਸਾਹਿਬ ਦੀ ਬੇਗਮ ਲੈ ਗਏ ਸਨ। ਉਹ ਬਾਅਦ ਦੇ ਵਿੱਚ ਰੌਲਾ ਪੈ ਗਿਆ ਕਿ ਉਹ ਤੇ ਸਲਾਬ ਜ਼ਦਗਾਨ ਵਾਸਤੇ ਦਿੱਤਾ ਸੀ, ਲੇਕਿਨ ਉਹ ਫਿਰ ਉਹਨਾਂ ਕੋਲੋਂ ਵਾਪਸ ਲਿਆ ਗਿਆ। ਉਹਨੂੰ ਜੋ ਵੀ ਤੁਸੀਂ ਕਹੋ, ਪਰ ਉਹਨਾਂ ਦੀ ਮਿਹਰਬਾਨੀ, ਚਲੋ ਲੈ ਗਏ ਸਨ, ਉਹਨਾਂ ਨੇ ਵਾਪਸ ਦੇ ਦਿੱਤਾ, ਨਹੀਂ ਤੇ ਖਾ ਪੀ ਜਾਂਦੇ ਤੇ ਕਿਹੜਾ ਇੱਥੇ ਕਿਸੇ ਨੇ ਪੁੱਛ ਲੈਣਾ ਸੀ। ਮੇਰਾ ਖਿਆਲ ਉਦੋਂ ਚੌਧਰੀ ਨਿਜ਼ਾਮੁਦੀਨ ਸਾਹਿਬ ਦਾ ਉਹਨਾਂ ਨੂੰ ਆਸਰਾ ਨਹੀਂ ਹੋਏਗਾ, ਅਗਰ ਹੁੰਦਾ ਤੇ ਉਹਨਾਂ ਮੁਕੰਮਲ ਖਾ ਪੀ ਜਾਣਾ ਸੀ, ਜਿਵੇਂ ਅੱਜ ਕੱਲ੍ਹ ਉਹਨਾਂ ਦੇ ਉੱਤੇ ਮੁਕੰਮਲ ਆਸਰਾ ਹੈ। ਤੇ ਇਹ ਤੁਸੀਂ ਹਿਸਾਬ ਲਾ ਲਓ ਵੀ ਸਾਡੇ ਇੱਕ ਤੇ ਜਿਹੜੀ ਕੋਈ ਆਫਤ ਆਉਂਦੀ ਹੈ, ਕੁਦਰਤੀ ਆਫਤ ਆਉਂਦੀ, ਉਹ ਤੇ ਆਉਂਦੀ ਹੈ, ਉਸ ਕੁਦਰਤੀ ਆਫਤ ਦੇ ਨਾਲ ਸਾਡੇ ਉੱਤੇ ਜਿਹੜੀ ਬਾਅਦ 'ਚ ਆਫਤ ਆਉਂਦੀ ਹੈ, ਸਾਡੇ ਇਹ ਜਿਹੜੇ ਚੋਰ ਹੁਕਮਰਾਨ ਨੇ ਇਹਨਾਂ ਦੀ ਵਜ੍ਹਾ ਤੋਂ, ਉਹ ਇੱਕ ਅਨੋਖੀ ਆਫਤ ਹੁੰਦੀ ਹੈ। ਤੇ ਇਹ ਸਿਚੁਏਸ਼ਨ ਉੱਥੇ ਜ਼ਰਾ ਥੋੜ੍ਹੀ ਜਿਹੀ ਡਿਫਰੈਂਟ ਹੈ, ਜਿਹੜੀ ਉੱਥੇ ਆਫਤ ਜ਼ਰੂਰ ਆਈ ਹੈ, ਲੇਕਿਨ ਉੱਥੋਂ ਦੀਆਂ ਹਕੂਮਤਾਂ ਜਿਹੜੀਆਂ ਨੇ ਉਹ ਨਾਲ ਖਲੋਤੀਆਂ ਹੋਈਆਂ ਨੇ। ਅੱਛਾ ਜੀ, ਅਗਲੀ ਖਬਰ ਤਾਮਿਲਨਾਡੂ ਤੋਂ ਹੈ। ਕੁੜੀ ਇੱਕ ਜਿਹੜੀ ਉੱਥੇ ਰੋਬੋਟਿਕਸ ਦੀ ਇੰਜੀਨੀਅਰ, ਮਤਲਬ ਪੜ੍ਹੀ ਲਿਖੀ ਬੱਚੀ, ਉਹਨੂੰ ਮੁਹੱਬਤ 'ਚ ਨਾਕਾਮੀ ਹੋਈ। ਜਿਹਦੇ ਨਾਲ ਮੁਹੱਬਤ ਕਰਦੀ ਸੀ ਉਹਨੇ ਕਿਸੇ ਹੋਰ ਨਾਲ ਵਿਆਹ ਕਰ ਲਿਆ। ਤਾਮਿਲਨਾਡੂ ਦੀ ਖਬਰ ਹੈ, ਇੰਡੀਆ ਦੀ। ਉਹਨੇ ਜਾਲੀ ਈਮੇਲਾਂ ਬਣਾ ਕੇ VPN ਇਸਤੇਮਾਲ ਕਰਕੇ, ਕਿਉਂਕਿ ਜ਼ਾਹਿਰ ਹੈ ਰੋਬੋਟਿਕਸ ਦੀ ਇੰਜੀਨੀਅਰ ਸੀ ਤੇ ਉਹ ਟੈਕਨੋਲੋਜੀ ਨੂੰ ਜਾਣਦੀ ਸੀ, ਉਹਨੇ ਲੋਕਾਂ ਨੂੰ ਕੀ, ਸਕੂਲਾਂ ਨੂੰ, ਕਾਲਜਾਂ ਨੂੰ, ਯੂਨੀਵਰਸਿਟੀਆਂ ਨੂੰ, ਹਸਪਤਾਲਾਂ ਨੂੰ, ਏਅਰਪੋਰਟਾਂ ਨੂੰ ਉਹਨੇ ਧਮਕੀਆਂ ਲਾਉਣਾ ਸ਼ੁਰੂ ਕਰ ਦਿੱਤੀਆਂ। ਇੱਥੇ ਬੰਬ ਹੈ, ਇੱਥੇ ਇਹ ਦਹਿਸ਼ਤਗਰਦੀ ਹੋ ਜਾਏਗੀ, ਇੱਥੇ ਇਹ ਹੋ ਜਾਏਗਾ। ਕਾਫੀ ਦਿਨ ਉਹਨੇ ਪੂਰੀ ਦੁਨੀਆ ਨੂੰ ਮੁਸੀਬਤ 'ਚ ਪਾਈ ਰੱਖਿਆ। ਆਖਿਰਕਾਰ ਜ਼ਾਹਿਰ ਹੈ ਉਹਨੂੰ ਅਰੈਸਟ ਕੀਤਾ ਗਿਆ ਟੈਕਨੋਲੋਜੀ ਦੀ ਮਦਦ ਦੇ ਨਾਲ ਹੀ। ਤੇ ਇਹਦੇ 'ਚ ਆਪਣੇ ਇਰਦ ਗਿਰਦ ਜਿਹੜੇ ਬੱਚੇ ਨੇ ਉਹਨਾਂ ਨੂੰ ਸਮਝਾਓ ਕਿ ਅਗਰ ਤੁਹਾਨੂੰ ਕਿਸੇ ਚੀਜ਼ 'ਚ ਕਦੀ ਕਾਮਯਾਬੀ ਵੀ ਜ਼ਿੰਦਗੀ ਦਾ ਹਿੱਸਾ ਹੈ ਤੇ ਨਾਕਾਮੀ ਵੀ, ਦੋਵਾਂ ਨੂੰ ਖੰਦਾ ਪਛਾਣੀ ਦੇ ਨਾਲ ਲਈਦਾ ਹੈ। ਲੇਕਿਨ ਅਗਰ ਕੋਈ ਇਹੋ ਜਿਹੀ ਚੀਜ਼ ਹੋ ਜਾਏ ਤਾਂ ਉਹਦਾ ਮਤਲਬ ਇਹ ਨਹੀਂ ਕਿ ਜਿਹੜੇ ਤੁਹਾਡੇ ਸੱਜੇ ਖੱਬੇ ਦੂਸਰੇ ਵਿਚਾਰੇ ਇਨਸਾਨ ਨੇ ਉਹਨਾਂ ਦੀ ਜ਼ਿੰਦਗੀ ਜਿਹੜੀ ਅਜ਼ਾਬ ਕਰਨੀ ਹੈ, ਉਹ ਬਿਲਕੁਲ ਕਿਸੇ ਸੂਰਤ ਵੀ ਠੀਕ ਨਹੀਂ ਹੈ। ਅੱਛਾ ਜੀ, ਇਹ ਲਾਹੌਰ ਤੋਂ ਖਬਰ ਹੈ। 11 ਸਾਲਾ ਬੱਚਾ, ਉਹਨੂੰ ਉਹਦੇ ਮਾਮੂ ਨੇ, ਬੱਚੇ ਦਾ ਨਾਂ ਹਾਸ਼ਰ ਹੈ, 11 ਸਾਲ ਦਾ ਬੱਚਾ ਇਕੱਲਾ ਹੀ ਗੱਡੀ ਭਜਾਈ ਫਿਰ ਰਿਹਾ ਸੀ ਤੇ ਉਹਨੂੰ ਉਹਦੇ ਮਾਮੂ ਨੇ ਗੱਡੀ ਦਿੱਤੀ। ਬੱਚਾ ਕਹਿੰਦਾ ਕਿ ਮੈਨੂੰ ਮਾਮਾ ਜੀ ਨੇ ਗੱਡੀ ਦਿੱਤੀ ਹੈ, ਤੇ ਮਾਮੇ ਨੇ ਕਿਹਾ ਜਾ ਪੁੱਤਰ ਡਰਾਈਵਿੰਗ ਸਿੱਖ ਲੈ। ਅੱਛਾ,
ਬੱਚੇ ਨੇ ਡਰਾਈਵਿੰਗ ਕਰਨੀ ਸ਼ੁਰੂ ਕੀਤੀ। 30 ਸਾਲਾ ਨੌਜਵਾਨ, ਉਹਨੂੰ ਬੱਚੇ ਨੇ ਥੱਲੇ ਦਿੱਤਾ ਤੇ ਮਾਰ ਦਿੱਤਾ। ਹਾਂਜੀ, ਉਹ ਕਤਲ ਹੋ ਗਿਆ ਬੱਚਾ, ਕਿਉਂਕਿ ਜ਼ਾਹਿਰ ਹੈ ਗੱਡੀ ਦੇ ਥੱਲੇ ਦੇ ਕੇ ਤੇ ਉਹਨੂੰ ਜਹਾਂ ਬਹਾਗ ਕਰ ਦਿੱਤਾ। ਨਾਲ ਹੋਰ ਕਈਆਂ ਨੂੰ ਜ਼ਖਮੀ ਵੀ ਕਰ ਦਿੱਤਾ। ਇਹ 11 ਸਾਲ ਦਾ ਬੱਚਾ ਜਿਹੜਾ ਇਕੱਲਾ ਹੀ ਗੱਡੀ ਭਜਾਈ ਫਿਰਦਾ ਸੀ, ਔਰ ਇਹਦੇ ਮਾਮੇ ਨੂੰ ਵੀ 21 ਤੋਪਾਂ ਦੀ ਸਲਾਮੀ ਹੈ। ਔਰ ਇਹ ਇਕੱਲੇ ਨਹੀਂ, ਬੜੇ ਸਾਰੇ ਲੋਕ ਇਹ ਕੰਮ ਕਰਦੇ ਨੇ ਅੱਜ ਕੱਲ੍ਹ। ਬੜੇ ਸਾਰੇ ਲੋਕਾਂ ਨੂੰ ਇਹ ਲਾਡ ਪਿਆਰ ਜਿਹੜਾ ਹੈ ਇਹ ਉਹਨਾਂ ਨੂੰ ਆਉਂਦਾ ਹੈ ਆਪਣੇ ਬੱਚਿਆਂ ਦੇ ਉੱਤੇ, ਔਰ ਉਹ ਇਹ ਸਮਝਦੇ ਨੇ ਕਿ ਇਹ ਮੇਰੇ ਖਿਆਲ ਦੇ ਵਿੱਚ ਕੋਈ ਲਾਡ ਕਰਨ ਦਾ ਬਹੁਤ ਅਨੋਖਾ ਤਰੀਕਾ ਹੈ ਕਿ ਛੋਟੇ ਬੱਚਿਆਂ ਨੂੰ ਗੱਡੀਆਂ ਦੇ ਦਿਓ। ਔਰ ਅਗਰ ਉਹਨਾਂ ਨੂੰ ਮਨਾ ਕਰੋ ਤਾਂ ਉਹ ਇਹ ਪੁੱਛਦੇ ਨੇ ਕਿ ਫਿਰ ਕੀ ਹੋਏਗਾ ਜੀ, ਸਾਡੀ ਗੱਡੀ ਹੈ ਨਾ, ਖਰਾਬ ਹੋ ਜਾਏਗੀ। ਇਹ ਨਹੀਂ ਸੋਚਦੇ ਬੇਵਕੂਫ ਕਿ ਅੱਗੇ ਕੋਈ ਤੁਹਾਡੇ ਬੱਚੇ ਵਰਗਾ ਕਿਸੇ ਹੋਰ ਦਾ ਬੱਚਾ ਹੋਏਗਾ ਜਿਹਨੂੰ ਤੁਹਾਡਾ ਬੱਚਾ ਗਲਤੀ ਨਾਲ ਮਾਰ ਦੇਗਾ। ਉਹ ਵੀ ਕਿਸੇ ਮਾਂ ਦਾ ਬੱਚਾ ਹੋਏਗਾ। ਇਹ ਹੁਣ ਜਿਹੜਾ 30 ਸਾਲਾ ਨੌਜਵਾਨ ਜਿਹਨੂੰ ਕਤਲ ਕਰ ਦਿੱਤਾ, ਇਹ ਵੀ ਕਿਸੇ ਮਾਂ ਦਾ ਬੱਚਾ ਹੈ। ਇਸ ਮਾਂ ਨੇ ਤਾਂ ਬਾਹਰ ਕਤਲ ਹੋਣ ਲਈ ਬੱਚਾ ਨਹੀਂ ਸੀ ਘੱਲਿਆ। ਤੁਸੀਂ ਤੇ 11 ਸਾਲ ਦੇ ਬੱਚੇ ਨੂੰ ਅਯਾਸ਼ੀ ਕਰਾ ਰਹੇ ਹੋ, ਗੱਡੀ ਦੀ ਡਰਾਈਵਿੰਗ ਸਿਖਾ ਰਹੇ ਹੋ। ਮਾਮਾ ਜੀ ਚੰਗੇ ਮਾਮੇ ਹੋ ਤੁਸੀਂ, ਤੇ ਉਹਦੇ ਪਿਓ ਦੇ ਚੰਗੇ ਸਾਲੇ ਹੋ ਤੁਸੀਂ, ਵੀ ਜਿਹੜਾ ਤੁਸੀਂ ਉਹਦੇ ਵਾਸਤੇ ਇੱਕ ਨਵੀਂ ਮੁਸੀਬਤ ਬਣਾ ਦਿੱਤੀ ਹੈ। ਲੇਕਿਨ ਬਹਰਹਾਲ ਉਹ ਹੁਣ 11 ਸਾਲ ਦੇ ਬੱਚੇ ਨੇ ਬੰਦਾ ਕਤਲ ਕਰ ਛੱਡਿਆ। ਉਹ ਜਿਹੜਾ ਬੰਦਾ ਕਤਲ ਕੀਤਾ ਹੈ 30 ਸਾਲਾ ਨੌਜਵਾਨ, ਉਹ ਵੀ ਕਿਸੇ ਮਾਂ ਦਾ ਪੁੱਤਰ ਹੈ। ਤੁਹਾਡੀ ਗੱਡੀ ਤਬਾਹ ਹੋਵੇ ਨਾ ਹੋਵੇ ਠੀਕ ਹੈ, ਉਹਦਾ ਤੁਹਾਡੇ ਨਾਲ ਲੈਣ ਦੇਣ, ਲੇਕਿਨ ਜਿਹੜਾ ਅੱਗੋਂ ਬੰਦਾ ਮਾਰ ਦਿੰਦੇ ਜੇ ਉਹਦਾ ਜਵਾਬ ਕੀ ਹੈ? ਇਹ ਮੈਂ ਮਾਸ਼ਰੇ ਦੇ ਵਿੱਚ ਬਹੁਤ ਸਾਰੀ ਇਹ ਹਰਕਤ ਹੁੰਦੀ ਵੇਖਦਾ। ਬਹੁਤ ਸਾਰੇ ਲੋਕ ਛੋਟੇ ਬੱਚਿਆਂ ਨੂੰ ਗੱਡੀਆਂ ਦਿੰਦੇ ਨੇ ਔਰ ਸੋਚਦੇ ਨੇ ਕਿ ਉਹ ਇਹਨੂੰ ਜਾਂ ਫੈਸ਼ਨ ਸੋਚਦੇ ਨੇ ਜਾਂ ਲਾਡ ਦਾ ਕੋਈ ਤਰੀਕਾ ਸੋਚਦੇ ਨੇ। ਇਹ ਮਿਹਰਬਾਨੀ ਕਰੋ, ਇਹ ਕੰਮ ਨਾ ਕਰਿਆ ਕਰੋ। ਇਹ ਬੜੀ ਘਟੀਆ ਹਰਕਤ ਹੈ। ਤੁਸੀਂ ਦੂਜਿਆਂ ਦੀ ਜ਼ਿੰਦਗੀ ਨਾਲ ਖੇਡਦੇ ਹੋ। ਇਸੇ ਤਰ੍ਹਾਂ ਲੋਕ ਕਈ ਦਫਾ ਬਹੁਤ ਹੀ ਰਫ ਡਰਾਈਵਿੰਗ ਕਰਦੇ ਨੇ ਸੜਕ ਦੇ ਉੱਤੇ। ਉਹਨਾਂ ਨੂੰ ਡੱਕੋ ਤੇ ਉਹ ਕਹਿੰਦੇ ਨੇ ਕਿ ਜੀ ਮੇਰੀ ਜ਼ਿੰਦਗੀ ਹੈ ਨਾ, ਮੈਂ ਦਾਅ ਤੇ ਲਾਈ ਹੈ। ਉਹ ਬੇਵਕੂਫੋ, ਤੁਸੀਂ ਤਾਂ ਦਾਅ ਤੇ ਲਾਈ ਹੈ, ਲੇਕਿਨ ਅਗਰ ਤੁਹਾਡੇ ਕੋਲ ਗੱਡੀ ਥਿੜਕੀ ਤੇ ਜਿਹਦੇ 'ਚ ਜਾ ਕੇ ਵੱਜਣਾ ਜੇ, ਉਸ ਗਰੀਬ ਦਾ ਤਾਂ ਕਸੂਰ ਕੋਈ ਨਹੀਂ। ਯਾਦ ਕਰੋ ਕਰਾਚੀ ਦੇ ਵਿੱਚ ਜਿਸ ਵੇਲੇ ਉਹ ਨਤਾਸ਼ਾ ਸੀ ਗਾਲਬਨ ਖਾਤੂਨ ਦਾ ਨਾਂ, ਉਹਨੇ ਉੱਥੇ ਇੱਕ ਪਿਓ ਧੀ ਨੂੰ ਗੱਡੀ ਥੱਲੇ ਦੇ ਕੇ ਮਾਰ ਦਿੱਤਾ ਸੀ। ਦੋਵਾਂ ਨੂੰ ਮਾਰ ਛੱਡਿਆ ਸੀ ਜਾਨ ਤੋਂ, ਤੇ ਉਹ ਤੇ ਬਚ ਗਈ ਕਿਉਂਕਿ ਅਸ਼ਰਾਫੀਆ ਤੁਸੀਂ ਪੈਸੇ ਪੂਸੇ ਦੇ ਕੇ ਉਹਨੇ ਆਪਣਾ ਕੰਮ ਖਤਮ ਕਰਾ ਲਿਆ, ਦਈਅਤ ਵਗੈਰਾ ਦੇ ਕੇ, ਤੇ ਉਹਨੇ ਆਪਣਾ ਕੇਸ ਖਤਮ ਕਰਵਾ ਲਿਆ। ਲੇਕਿਨ ਮੈਨੂੰ ਇਹ ਦੱਸੋ ਕਿ ਉਹ ਜਿਹੜੇ ਜੀ ਚਲੇ ਗਏ ਦੁਨੀਆ ਤੋਂ, ਉਹ ਤੇ ਵਾਪਸ ਨਹੀਂ ਆ ਸਕਦੇ। ਉਸ ਵਾਲਦ ਦੇ ਮਰਨ ਨਾਲ ਜਿਹੜੇ ਬਾਕੀ ਬੱਚੇ ਸਨ ਉਹ ਤੇ ਯਤੀਮ ਹੋ ਗਏ, ਉਹਨਾਂ ਦੀ ਜ਼ਿੰਦਗੀ ਤੇ ਤਬਾਹ ਹੋ ਗਈ। ਇਸ ਵਾਸਤੇ ਮੈਂ ਇਹੀ ਕਹਾਂਗਾ ਕਿ ਥੋੜ੍ਹਾ ਜਿਹਾ ਖਿਆਲ ਕਰਿਆ ਕਰੋ ਇਸ ਤਰ੍ਹਾਂ ਦੀਆਂ ਚੀਜ਼ਾਂ ਦਾ। ਇਹ ਚੀਜ਼ਾਂ ਜਿਹੜੀਆਂ ਨੇ ਇਹ ਤੁਹਾਡੇ ਲਈ ਤੇ ਸ਼ਾਇਦ ਆਮ ਗੱਲਾਂ ਹੋਣ, ਲੇਕਿਨ ਲੋਕਾਂ ਵਾਸਤੇ ਬੜੇ ਵੱਡੇ ਮਸਲੇ ਨੇ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਇੱਕ ਵੀਡੀਓ ਸਾਹਮਣੇ ਆਈ ਹੈ ਮੋਹਸਨ ਨਕਵੀ ਸਾਹਿਬ ਦੀ। ਇਹਦੇ ਤੇ ਬੜਾ ਤਬਸਰਾ ਹੋਣ ਡਿਆ। ਉਹ ਮਾਤਮ ਕਰਨ ਡਏ ਨੇ, ਲੋਕੀ ਕਹਿਣ ਡਏ ਨੇ ਵੀ ਪਹਿਲੀ ਵਾਰੀ ਵੇਖਿਆ ਵੀ ਯਜ਼ੀਦ ਵੀ ਮਾਤਮ ਕਰਨ ਡਿਆ। ਹੁਣ ਜ਼ਾਹਿਰ ਹੈ ਇਹ ਤੇ ਆਪਣੇ ਆਪ ਨੂੰ ਯਜ਼ੀਦ ਨਹੀਂ ਸਮਝਦੇ, ਤੇ ਹਸੈਨੀਅਤ ਦੇ ਪੈਰੋਕਾਰ ਹੀ ਸਮਝਦੇ ਨੇ। ਇਸੇ ਲਈ ਸਾਲ 'ਚ 1-2 ਦਿਨ ਇਹ ਕੰਮ ਕਰਦੇ ਨੇ, ਬਾਕੀ ਪੂਰਾ ਸਾਲ ਇਹ ਯਜ਼ੀਦੀਅਤ ਦੇ ਲਸ਼ਕਰ ਦੇ ਵਿੱਚ ਬੈਠੇ ਲੋਕਾਂ ਨੂੰ ਕਤਲ ਕਰਨ ਦੇ ਸਰਬੰਧ ਬਣਾਉਂਦੇ ਨੇ। ਇਹ ਕਾਤਲ ਨੇ ਜ਼ਿਲੇ ਸ਼ਾਹ ਦੇ, ਚੇਤੇ ਕਰੋ, ਇਹਨਾਂ ਦੇ ਮੂੰਹ ਤੇ, ਹੱਥਾਂ ਤੇ, ਜਿਸਮ ਤੇ, ਇਹਨਾਂ ਦੇ ਦਾਮਨ ਤੇ ਜ਼ਿਲੇ ਸ਼ਾਹ ਦਾ ਖੂਨ ਹੈ, ਉਹਦੇ ਚਿੱਟੇ ਨੇ। ਇਹ ਇਨਵੋਲਵ ਨੇ ਉਸ ਸਾਰੇ ਕੰਮ 'ਚ। ਇਹਨਾਂ ਬਹਿ ਕੇ ਉਹ ਕਤਲ ਕਰਵਾਇਆ ਸੀ ਪੰਜਾਬ ਦੇ ਵਿੱਚ, ਲੇਕਿਨ ਮੁਹਰਮ ਦੇ ਵਿੱਚ ਇਹ ਹੁਸੈਨੀਅਤ ਦੇ ਨਾਲ ਖਲੋਤੇ ਨੇ, ਬਾਕੀ ਪੂਰਾ ਸਾਲ ਯਜ਼ੀਦੀਅਤ ਦੇ ਨਾਲ ਖਲੋਤੇ ਨੇ। ਫਿਰ 26 ਨਵੰਬਰ ਲੋਕਾਂ ਦੇ ਬੱਚਿਆਂ ਦੇ ਸਿਰਾਂ ਦੇ ਵਿੱਚ ਜਿਹੜੀਆਂ ਗੋਲੀਆਂ ਮਾਰੀਆਂ ਸਨ, ਉਹਦੇ ਵਿੱਚ ਵੀ ਮੋਹਸਨ ਨਕਵੀ ਸਾਹਿਬ ਪੇਸ਼ ਸਨ, ਬਲਕਿ ਇਹ ਹੀ ਸਨ ਵਜ਼ੀਰ ਦਾਖਲਾ। ਔਰ ਜ਼ਾਹਿਰ ਹੈ ਜਿਹੜੇ ਦੂਸਰੇ ਪਾਸਿਓਂ ਸਾਡੇ ਚੌਧਰੀ ਨਿਜ਼ਾਮਦੀਨ ਦੇ ਲੋਕ ਸਨ, ਉਹਨਾਂ ਨਾਲ ਰਲ ਕੇ ਇਹਨਾਂ ਨੇ ਜਿਹੜਾ ਕੰਮ ਕੀਤਾ ਉਹ ਪੂਰੀ ਦੁਨੀਆ ਨੂੰ ਪਤਾ ਹੈ। ਉਹਦੇ 'ਚ ਮੇਰਾ ਨਹੀਂ ਖਿਆਲ ਕਿ ਕਿਸੇ ਨੂੰ ਕੋਈ ਕਸਰ ਰਹਿ ਗਈ। ਅੱਛਾ ਜੀ, ਇਹ ਲਾਹੌਰ ਦੇ ਵਿੱਚ ਥਾਣਾ ਮਿਸਰੀ ਸ਼ਾਹ ਦੇ ਵਿੱਚੋਂ ਖਬਰ ਹੈ। ਉੱਥੇ ਨੌਜਵਾਨ ਜਿਹੜਾ ਹੈ ਇੱਕ ਚਰਸ ਸਪਲਾਈ ਕਰ ਰਿਹਾ ਸੀ, 4 ਕਿਲੋ ਚਰਸ ਸੀ ਉਹਦੇ ਕੋਲ। ਜਿਸ ਵੇਲੇ ਉਹਨੂੰ ਫੜਿਆ ਤੇ ਪਤਾ ਲੱਗਾ ਕਿ ਨਾਲ SHO ਵੀ ਮੋਟਰਸਾਈਕਲ ਤੇ ਬੈਠਾ ਹੈ। ਹਾਂਜੀ, ਬਾਜੀ ਮਰੀਮ ਨਵਾਜ਼ ਸ਼ਰੀਫ ਦੀ ਜਿਹੜੀ ਪੁਲਿਸ ਹੈ, ਉਹਦਾ SHO ਜਿਹੜਾ ਹੈ ਉਹ ਆਪ ਚਰਸ ਵੇਚਦਾ ਫਿਰ ਰਿਹਾ ਸੀ ਸ਼ਹਿਰ ਦੇ ਵਿੱਚ। 4 ਕਿਲੋ ਚਰਸ ਮੌਜੂਦ ਸੀ ਔਰ ਉਹ ਹੁਣ ਫੜੇ ਗਏ ਨੇ। SHO ਸਾਹਿਬ ਵੀ ਫੜੇ ਗਏ ਨੇ ਤੇ ਉਹ ਬੰਦਾ ਜਿਹੜਾ ਨਾਲ ਸੀ ਉਹ ਵੀ। 4 ਕਿਲੋ ਚਰਸ ਨਿਕਲੀ ਹੈ। ਵੈਸੇ ਚੰਗਾ ਕੰਮ ਹੈ। ਮੈਂ ਤਾਂ ਕਹਿੰਦਾ ਹੈ ਕਿ ਮਰੀਮ ਸਾਹਿਬਾ ਇਸ ਤਰ੍ਹਾਂ ਕਰੋ ਕਿ ਇਹ ਵੀ ਇਹਨਾਂ ਦਾ ਇੱਕ ਕੰਮ ਬਣਾ ਦਿਓ, ਜਿਸ ਤਰ੍ਹਾਂ ਬਾਕੀ ਕੰਮ ਬਣਾਏ ਜੇ ਨਾ, ਇਹ ਵੀ ਇਹਨਾਂ ਦਾ ਇੱਕ ਕੰਮ ਬਣਾ ਦਿਓ ਔਰ ਇਹਨਾਂ ਨੂੰ ਇਹ ਮੇਰਾ ਖਿਆਲ ਠੇਕਾ ਹੀ ਦੇ ਦਿਓ ਚਰਸ ਵੇਚਣ ਦਾ। ਹੋਰ ਗੱਲਾਂ ਛੱਡ ਦਿਓ, ਇਹ ਠੇਕਾ ਇਹਨਾਂ ਨੂੰ ਦੇ ਕੇ ਤੇ ਇਹ ਕੰਮ ਜਿਹੜਾ ਅੱਗੇ ਚਲਾਓ। ਅਗਲੀ ਖਬਰ ਅਮਰੀਕਾ ਤੋਂ ਤੁਹਾਡੇ ਸਾਹਮਣੇ ਰੱਖਣੀ। ਐਲਾਨ ਮਸਕ ਨੇ ਟਰੰਪ ਦੇ ਨਾਲ ਜਿਹੜੀ ਲੜਾਈ ਲੜ ਰਿਹਾ ਹੈ ਉਹਦੇ ਵਿੱਚ ਉਹਨੇ ਨਵੀਂ ਪਾਰਟੀ ਬਣਾਉਣ ਦਾ ਐਲਾਨ ਕੀਤਾ ਹੈ। ਉਹਨੂੰ ਰਾਤੋਂ ਰਾਤ 76 ਅਰਬ 76 ਬਿਲੀਅਨ ਡਾਲਰ ਦਾ ਨੁਕਸਾਨ ਹੋਇਆ ਹੈ। ਲੇਕਿਨ ਸਦਰ ਟਰੰਪ ਵਾਸਤੇ ਉਹਨੇ ਬੜੀਆਂ ਮੁਸੀਬਤਾਂ ਬਣਾਤੀਆਂ ਨੇ, ਕਿਉਂਕਿ ਅਗਰ ਵਾਕਈ ਉਹਨੇ ਪਾਰਟੀ ਬਣਾ ਲਈ ਔਰ ਸੈਨੇਟ ਦੀਆਂ 2-3 ਸੀਟਾਂ ਦੇ ਉੱਤੇ ਇਲੈਕਸ਼ਨ ਲੜਿਆ ਔਰ ਉਹਨਾਂ ਸੀਟਾਂ ਤੋਂ ਇਲੈਕਸ਼ਨ ਨਾ ਵੀ ਜਿੱਤਿਆ, ਲੇਕਿਨ ਉਹਦੇ ਲੜਨ ਦੀ ਵਜ੍ਹਾ ਤੋਂ ਅਗਰ ਸਦਰ ਟਰੰਪ ਦੇ ਕੈਂਡੀਡੇਟ ਹਾਰ ਗਏ ਤੇ ਇਸ ਵਾਰੀ 1 ਵੋਟ ਤੋਂ ਉਹਨਾਂ ਦਾ ਜਿਹੜਾ ਉਹ ਉਮੀਦਵਾਰ ਜਿਹੜਾ ਉਹ ਜਿੱਤਿਆ, ਤੇ ਆਪੇ ਸੋਚ ਲਓ ਕਿ ਅੱਗੋਂ ਕੀ ਬਣੇਗਾ। ਕਹਿਣ ਦਾ ਮਤਲਬ ਇਹ ਹੈ ਕਿ ਅਗਰ ਉਹ 1 ਸੀਟ ਵੀ ਉਹਨੇ ਸਦਰ ਟਰੰਪ ਦੀ ਖੁਦ ਨਾ ਵੀ ਜਿੱਤ ਸਕੀ, ਐਲਾਨ ਮਸਕ ਦੀ ਪਾਰਟੀ ਅਗਰ ਸਦਰ ਟਰੰਪ ਨੂੰ ਹੀ ਹਰਾਉਣ 'ਚ ਕਾਮਯਾਬ ਹੋ ਗਈ, ਮਤਲਬ ਕਿ ਇਹ ਔਰ ਜਦੋਂ ਤੀਸਰੀ ਕੁਵਤ ਆ ਜਾਏਗੀ ਤੇ ਡੈਮੋਕ੍ਰੈਟ ਨੂੰ ਫਾਇਦਾ ਹੋ ਜਾਏਗਾ, ਕਿਉਂਕਿ ਇਹ ਵੀ ਸਦਰ ਟਰੰਪ ਦੇ ਵੋਟ ਤੋੜਨਗੇ, ਉਹਨਾਂ ਦੀ ਪਾਰਟੀ ਦੇ ਵੋਟ ਤੋੜਨਗੇ। ਇਹ ਇੱਕ ਵੱਡੀ ਮੇਜਰ ਡਿਵੈਲਪਮੈਂਟ ਹੈ। ਵੇਖਦੇ ਹਾਂ ਉੱਥੇ ਕੀ ਹੁੰਦਾ।
ਅਗਲੀ ਖਬਰ ਤੁਹਾਡੇ ਸਾਹਮਣੇ ਪਾਕਿਸਤਾਨ ਤੋਂ ਰੱਖਣੀ ਹੈ। ਸਾਮਿਆ ਖਾਨ ਸਾਹਿਬਾ ਨੇ, ਇਹਨਾਂ ਨੂੰ ਖੁਦਾਈ ਇਲਮ ਹੈ ਹਰ ਚੀਜ਼ ਦੇ ਬਾਰੇ ਇਹ ਗੱਲਾਂ ਕਰਦੇ ਨੇ, ਲੇਕਿਨ ਇਹਨਾਂ ਨੂੰ ਆਪਣੀ ਜ਼ਿੰਦਗੀ ਦਾ ਨਹੀਂ ਪਤਾ। ਆਪਣੀ ਜ਼ਿੰਦਗੀ ਦੇ ਤਕਰੀਬਨ ਜ਼ਿਆਦਾਤਰ ਫੈਸਲੇ ਭੈਣ ਸਾਡੀ ਨੇ ਗਲਤ ਕੀਤੇ ਨੇ, ਸ਼ਾਦੀ ਤੋਂ ਲੈ ਕੇ ਬਾਕੀ ਸਾਰੀਆਂ ਚੀਜ਼ਾਂ ਦੇ। ਇਹ ਅਸੀਂ ਇਹਨਾਂ ਦੀ ਸ਼ਾਦੀ ਤੇ ਜਾਂ ਕੋਈ ਵੀ ਪਰਸਨਲ ਗੱਲ ਕਰਨ ਤੇ ਮੈਂ ਯਕੀਨ ਹੀ ਨਹੀਂ ਰੱਖਦਾ, ਲੇਕਿਨ ਕਿਉਂਕਿ ਇਹ ਖੁਦ ਇਮਰਾਨ ਖਾਨ ਸਾਹਿਬ ਦੀਆਂ ਸ਼ਾਦੀਆਂ ਦੇ ਉੱਤੇ ਗੱਲ ਕਰਦੇ ਨੇ ਬਾਕੀ ਸਾਰੇ। ਲੇਕਿਨ ਅੱਜ ਇਹਨਾਂ ਨੂੰ ਯਾਦ ਕਰੋ, ਲਾਂਸ ਨੈਕ ਜਾਂ ਹਵਾਲਦਾਰ ਸਾਮਿਆ ਖਾਨ ਮੈਂ ਆਖਿਆ ਸੀ, ਇਹ ਹੁਣ ਯਾਦ ਕਰੋ, ਬੜਾ ਬਹੁਤ ਚਰੋਕਣਾ ਪਹਿਲੇ ਅਸੀਂ ਆਖਿਆ ਸੀ, ਲੇਕਿਨ ਹੁਣ ਇਹਨਾਂ ਨੇ ਆਪੇ ਹੀ ਆਪਣੇ ਮੂੰਹ ਟੈਲੀਵਿਜ਼ਨ ਤੇ ਆ ਕੇ ਕਨਫੈਸ਼ਨ ਕਰ ਲਿਆ ਕਿ ਵਾਕਿਆ ਹੀ ਇਹ ਚੌਧਰੀ ਨਿਜ਼ਾਮਦੀਨ ਦੇ ਕਹਿਣ ਤੇ, ਜਰਨੈਲਾਂ ਦੇ ਕਹਿਣ ਤੇ, ਜ਼ਾਹਿਰ ਹੈ ਇਹਨਾਂ ਨੂੰ ਤੇ ਕੋਈ ਨਾ ਕੋਈ ਮੇਜਰ ਸਾਹਿਬ ਹੀ ਡੀਲ ਕਰਦੇ ਹੋਣੇ ਨੇ, ਜਨਰਲ ਸਾਹਿਬ ਤੇ ਨਹੀਂ ਕਰਦੇ ਹੋਣੇ, ਤੇ ਬਹਰਲ ਕਿਸੇ ਮੇਜਰ ਸਾਹਿਬ ਦੇ ਕਹਿਣ ਤੇ ਇਹਨਾਂ ਨੇ ਜਿਹੜਾ ਕੰਮ ਪਾਇਆ ਉਹ ਹੁਣ ਆਪਣੇ ਮੂੰਹ ਮੰਨ ਰਹੇ ਨੇ ਕਿ ਇਹਨਾਂ ਨੇ ਮਸ਼ਵਰੇ ਦੇ ਕੇ ਪਾਕਿਸਤਾਨ ਤਹਿਰੀਕ ਇਨਸਾਫ ਦੇ ਕਈ ਲੋਕਾਂ ਨੂੰ ਆਖਿਆ ਵੀ PTI ਦੇ ਵਿੱਚ ਤੁਹਾਡਾ ਮੁਸਤਕਬਲ ਬੜਾ ਮਖਦੂਸ਼ ਹੈ, ਇਹ ਪਾਰਟੀ ਛੱਡ ਦਿਓ। ਯਾਦ ਹੈ ਨਾ ਤੁਹਾਨੂੰ ਕਿ ਜਿਹੜੇ ਸਾਡੇ ਜਨਰਲ ਸਾਹਿਬਾਨ ਸਨ, ਉਹਨਾਂ ਦਾ ਮਕਸਦ ਤੇ ਪਾਰਟੀ ਛਡਵਾਉਣਾ ਸੀ, ਉਹਦੇ ਵਾਸਤੇ ਲੋਕਾਂ ਨੂੰ ਅਗਵਾ ਵੀ ਕਰਦੇ ਸਨ, ਮਾਰਦੇ ਕੁੱਟਦੇ ਵੀ ਸਨ, ਕਾਰੋਬਾਰਾਂ ਦੇ ਉੱਤੇ ਵੀ ਪਾਬੰਦੀਆਂ, ਬਾਕੀ ਸਾਰੇ ਕੰਮ ਵੀ ਕਰਦੇ ਸਨ। ਤੇ ਅਗਰ ਉਹ ਕੰਮ ਹੈ ਕਿਸਮਤ ਦਾ ਹਾਲ ਕੱਢ ਕੇ ਹੋ ਜਾਏ, ਨਾ ਬੰਦਾ ਚੁੱਕਣਾ ਪਵੇ, ਨਾ ਉਹਦੇ ਕਾਰੋਬਾਰ ਤੇ ਕਰਨਾ ਪਵੇ, ਨਾ ਬਦਨਾਮੀ ਲੈਣੀ ਪਵੇ, ਜ਼ਾਹਿਰ ਹੈ ਜਦੋਂ ਮਾਰਦੇ ਕੁੱਟਦੇ ਨੇ, ਬੰਦਿਆਂ ਨੂੰ ਚੁੱਕਦੇ ਨੇ, ਕਾਰੋਬਾਰ ਤਬਾਹ ਕਰਦੇ ਨੇ, ਚਾਰ ਦੀਵਾਰੀ ਨੂੰ ਪਾਮਾਲ ਕਰਦੇ ਨੇ, ਬਦਨਾਮੀ ਆਉਂਦੀ ਹੈ ਨਾ। ਇਹ ਮਜ਼ਾਇਲ ਦੇਖੋ, ਸਾਮਿਆ ਖਾਨ ਨਾਮੀ ਜਿਹੜਾ ਮਜ਼ਾਇਲ ਹੈ ਭੈਣ ਸਾਡੀ, ਇਹ ਕੈਸਾ ਮਜ਼ਾਇਲ ਹੈ ਕਿ ਅਗਲੇ ਬੰਦੇ ਦੇ ਜ਼ਿਹਨ 'ਚ ਪਾ ਦਿਓ, ਜਿਹੜੇ ਜ਼ਈਫੁਲ ਇਤਕਾਦ ਨੇ ਉਹ ਵਾਕਈ ਮੰਨ ਲੈਣਗੇ ਕਿ ਤੇਰਾ ਮੁਸਤਕਬਲ ਤਬਾਹ ਹੋ ਜਾਏਗਾ ਅਗਰ ਤੂੰ PTI 'ਚ ਰਿਹਾ, PTI ਛੱਡ ਦੇ। ਇਹ ਵੀ ਇੱਕ ਸਾਡੇ ਜਰਨੈਲਾਂ ਦਾ ਖੁਫੀਆ ਹਥਿਆਰ ਸੀ ਜਿਹੜਾ ਉਹਨਾਂ ਇਸਤੇਮਾਲ ਕੀਤਾ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਕ੍ਰਿਕਟਰ, ਐਕਟਰਸਿਸ, ਮੌਲਵੀ ਹਜ਼ਰਾਤ, ਸਾਡੇ ਕੁਝ ਸਾਡੇ ਇਸੇ ਤਰ੍ਹਾਂ ਜੱਜਿਸ, ਸਾਡੇ ਵੁਕਲਾ, ਮਤਲਬ ਕੋਈ ਵੀ ਸ਼ੋਭਾ ਜ਼ਿੰਦਗੀ ਜਿਹੜਾ ਹੈ, ਹੁਣ ਦੇਖੋ ਹੈ ਜਿਹੜੇ ਫਾਲ ਕੱਢਣ ਵਾਲੇ ਨੇ ਤੇ ਇਹ ਝੂਠੇ ਜਿਹੜੇ ਕਿਸਮਤ ਦੇ ਹਾਲ, ਅਗਰ ਇਹਨੇ ਮੇਰੀ ਭੈਣ ਨੂੰ ਹਾਲ ਪਤਾ ਹੋਵੇ ਕਿਸਮਤ ਦਾ, ਤੇ ਆਪਣੀ ਜ਼ਿੰਦਗੀ ਦਾ ਕੋਈ ਇੱਕ ਫੈਸਲਾ ਤੇ ਠੀਕ ਕਰਦੀ ਹੈ ਭੈਣ ਸਾਡੀ। ਆਪਣੀ ਜ਼ਿੰਦਗੀ ਦੇ ਤਕਰੀਬਨ ਸਾਰੇ ਫੈਸਲੇ ਗਲਤ ਕੀਤੇ ਨੇ, ਜਾਂ ਜਿਹੜੇ ਫੈਸਲੇ ਕੀਤੇ ਨੇ ਉਹ ਸਾਰੇ ਹੀ ਜਿਹੜੇ ਨੇ ਪੁੱਠੇ ਪਏ ਨੇ, ਲੇਕਿਨ ਬਾਕੀ ਸਾਰਿਆਂ ਦੀ ਹਰ ਸ਼ਾਇਦ ਆ ਬਾਜੀ ਨੂੰ ਪਤਾ ਹੈ, ਔਰ ਬਾਜੀ ਨੂੰ ਓਨਾ ਹੀ ਪਤਾ ਹੁੰਦਾ ਜਿੰਨਾ ਜਨਰਲ ਸਾਹਿਬ ਵਾਲੇ ਪਾਸਿਓਂ ਮੇਜਰ ਸਾਹਿਬ आ के ਦੱਸਦੇ ਨੇ। ਇਹ ਜ਼ਰਾ ਸੁਣੋ ਪਹਿਲਾਂ पूरा मैसेज, फिर गल करते हैं। सुनो। और मेरा काम है, मैंने कई लोगों की पार्टियां जो समझ आते हैं स्विच भी कराई हैं, किसी की सियासत भी छुड़वाई है। आप भी यानी स्विच करवाती हैं लोगों से? तो PTI वालों की पार्टी आपने चेंज करवाई थी जो रिसेंटली 9 मई के बाद हुई? बहुत सारे लोगों की। ਸੁਣ ਲਿਆ ਜੀ। ਇੱਕ ਤੇ ਬਾਜੀ ਦੀ ਤੁਸੀਂ ਜਿਹੜੀ ਆਵਾਜ਼ ਔਰ ਗੱਲ ਕਰਨ ਦਾ ਅੰਦਾਜ਼ ਹੈ, ਮੇਰੀ ਤੇ ਭੈਣ ਹੈ, ਮੈਂ ਕਹਿ ਨਹੀਂ ਸਕਦਾ, ਲੇਕਿਨ ਇੰਝ ਹੀ ਲੱਗਦਾ ਵੀ ਜਿਵੇਂ ਖੰਘ ਦਾ ਸੀਰਪ ਕੋਈ ਬਹੁਤਾ ਸਾਰਾ ਪੀਤਾ ਹੈ ਤੇ ਹੁਣ ਦਿਮਾਗ ਔਰ ਆਵਾਜ਼ ਜਿਹੜਾ ਉਹ ਤਾਲਮੇਲ ਨਹੀਂ ਹੈ। ਲੇਕਿਨ ਚਲੋ ਬਹਰਲ ਉਹਨਾਂ ਨੇ ਇੱਕ ਕਨਫੈਸ਼ਨ ਕਰ ਲਿਆ ਕਿ ਉਹ ਲੋਕਾਂ ਦੀ ਸਿਆਸਤ ਵੀ ਖਤਮ ਕਰਾਉਂਦੇ ਰਹੇ ਨੇ, ਉਹ ਪਾਰਟੀਆਂ ਵੀ ਛੁਡਵਾਉਂਦੇ ਰਹੇ ਨੇ। ਤੇ ਇਹ ਇੱਕ ਬਰੀਕ ਵਾਰਦਾਤ ਸੀ। ਇਹ ਅਮਰੀਕਾ ਦੇ ਕੋਲ ਕਿਸੇ ਦੇ ਕੋਲ ਫਲਾਨਾ B-2 ਬੰਬਰ ਸਟੈਲਥ ਪਲੇਨ ਨੇ, ਕਿਸੇ ਕੋਲ ਕੁਝ ਹੈ। ਇਹ ਸਾਡੇ ਜਿਹੜੇ ਜਨਰਲ ਸਾਹਿਬ ਨੇ ਉਹਨਾਂ ਦਾ ਸਟੈਲਥ ਪਲੇਨ ਜਿਹੜਾ ਜਾਂ ਸਟੈਲਥ ਹਥਿਆਰ ਜਿਹੜਾ ਉਹ ਤੁਸੀਂ ਵੇਖ ਲਓ, ਉਹ ਸਾਮਿਆ ਖਾਨ ਸਾਹਿਬਾ ਨੇ। ਔਰ ਇਹਨਾਂ ਨੇ ਮਤਲਬ ਕਿ ਹਰ ਪਾਸਿਓਂ ਲੋਕਾਂ ਤੇ ਅਟੈਕ ਕੀਤਾ, ਲੋਕਾਂ ਦੇ ਕਾਰੋਬਾਰ ਤੋਂ ਲੈ ਕੇ, ਉਹਨਾਂ ਦੇ ਮਜ਼ਹਬ ਤੋਂ ਲੈ ਕੇ, ਉਹਨਾਂ ਦੀ ਆਜ਼ਾਦੀ ਤੋਂ ਲੈ ਕੇ, ਚਾਰ ਦੀਵਾਰੀ ਤੋਂ ਲੈ ਕੇ, ਤੇ ਉਹਨਾਂ ਦੇ ਦਿਮਾਗ, ਉਹਨਾਂ ਦੀ ਕਿਸਮਤ ਦਾ ਹਾਲ, ਉਹਨਾਂ ਦਾ ਫਾਲ ਕੱਢ ਕੇ ਵੀ ਹਰ ਤਰੀਕੇ ਨਾਲ ਉਹਨਾਂ ਨੂੰ ਜਿਹੜਾ ਉਹ ਪਰੇਸ਼ਾਨੀ 'ਚ ਪਾ ਕੇ ਤੇ ਉਹਨਾਂ ਕੋਲੋਂ ਪਾਰਟੀਆਂ ਛਡਵਾਈਆਂ ਨੇ। ਔਰ ਇਸ ਤਰ੍ਹਾਂ ਦਾ ਹਰ ਮੋਹਰਾ ਇਸਤੇਮਾਲ ਕੀਤਾ ਹੈ। ਔਰ ਉਹ ਮੋਹਰੇ ਵੀ ਜਿਨ੍ਹਾਂ ਨੂੰ ਆਪਣੀ ਜ਼ਿੰਦਗੀ ਦਾ ਕੁਝ ਪਤਾ ਨਹੀਂ, ਉਹਨਾਂ ਨੇ ਜ਼ਿੰਦਗੀ ਦਾ ਆਪ ਕਦੀ ਚੰਗਾ ਫੈਸਲਾ ਨਹੀਂ ਕੀਤਾ, ਲੇਕਿਨ ਲੋਕਾਂ ਦੇ ਫੈਸਲੇ ਉਹ ਕਰ ਰਹੇ ਨੇ। ਔਰ ਇੱਕ ਕਿਸਮ ਦੇ ਇਸੇ ਤਰੀਕੇ ਨਾਲ ਨੇ ਜਿਵੇਂ ਮੇਰਾ ਮਤਲਬ ਹੈ ਆਪਣੇ ਦੁਨੀਆ ਤੇ ਖੁਦਾ ਬਣੇ ਨੇ, ਤੇ ਬਸ ਖੁਦਾਈ ਜਿਹੜੇ ਆਪਣਾ ਦੁਨੀਆਈ ਖੁਦਾ ਹੋਣ ਦੇ ਦਾਅਵੇਦਾਰ ਜਿਹੜੇ ਨੇ ਉਹ ਬਣੇ ਬੈਠੇ ਨੇ। ਮੈਨੂੰ ਇੱਥੋਂ ਦਿਓ ਇਜਾਜ਼ਤ, ਤੇ ਰੱਬ ਰੱਖ।